ਮਾਰਚ 16 2024 ਨੂੰ ਇੱਕ ਬੜਾ ਖਤਰਨਾਕ ਐਕਸੀਡੈਂਟ ਹੋਇਆ ਸੀਗਾ। ਮੈਰੀ ਫੋਂਗ ਲੋ 80 ਸਾਲਾਂ ਦੀ ਇਹ ਜਿਹੜੀ ਬਜ਼ੁਰਗ ਰੋਂਗ ਸਾਈਡ ਗੱਡੀ ਜਿਹੜੀ ਉਹ ਲੈ ਵੜੀ ਤੇ ਜਿਸ ਦੇ ਨਾਲ ਇੱਕ ਇੰਨਾ ਕੁ ਭਿਆਨਕ ਹਾਦਸਾ ਹੋਇਆ ਜਿਸ ਵਿੱਚ 4 ਜਾਣਿਆਂ ਦੀ ਮੌਤ ਹੋਈ ਆ। ਹੁਣ ਇਸ ਮੌਕੇ ਇਹ ਖਬਰ ਆ ਰਹੀ ਆ ਵੀ ਸੈਨ ਫਰਾਂਸਿਸਕੋ ਦੇ ਜਿਹੜੇ ਰੋਂਗ ਵੇ ਡਾਊਨ ਦਾ ਸਟਰੀਟ ਇਸ ਐਕਸੀਡੈਂਟ ਦੇ ਵਿੱਚ ਸ਼ਾਇਦ ਇਸ ਬੀਬੀ ਨੂੰ ਕੋਈ ਵੀ ਸਜ਼ਾ ਨਾ ਹੋਵੇ। 20 ਤੋਂ 25 ਮੀਲ ਰਫ਼ਤਾਰ ਦੀ ਸਪੀਡ ਲਿਮਿਟ ਉੱਥੇ ਪੋਸਟਡ ਸੀਗੀ, ਪਰ ਇਹ ਇੱਕ ਤਾਂ ਰੋਂਗ ਸਾਈਡ ਤੇ ਉੱਤੋਂ 70 ਮੀਲ ਦੀ ਸਪੀਡ ਦੇ ਨਾਲ ਔਨਗੋਇੰਗ ਟ੍ਰੈਫਿਕ ਦੇ ਵਿੱਚ ਯੂਲੋਵਾ ਸਟਰੀਟ ਦੇ ਵਿੱਚ ਆਈ। ਇਸ ਨੇ ਜਿਹੜੀ ਆਪਣੀ ਗੱਡੀ ਜਿਹੜੀ ਆ ਇੱਕ ਸਾਈਡ ਵਾਕ ਦੇ ਉੱਤੇ ਚਾੜ ਦਿੱਤੀ। ਬਿਲਡਿੰਗ ਦੇ ਵਿੱਚ ਹੋਈ, ਇੱਕ ਘਰ ਦੇ ਵਿੱਚ ਜਿਹੜਾ ਮਿਊਨੀ ਪੈਟਰੋਲ ਸਟੇਸ਼ਨ ਆ, ਪੋਰਟਲ ਸਟੇਸ਼ਨ ਆ, ਉਹਦੇ ਵਿੱਚ ਜਿਹੜੀ ਉਹ ਕ੍ਰੈਸ਼ ਕਰ ਗਈ। 4 ਜਣਿਆਂ ਦੀ ਮੌਤ ਹੋਈ। ਡੀਏਗੋ ਕਾਰਡੋਸਾ ਡੀ ਓਲਿਵੇਰੀਆ 40 ਸਾਲ, ਉਸਦੀ ਘਰਵਾਲੀ ਮਟਿਲਡਾ ਮਨਸੈਂਡੋ ਰੈਮੋਸ ਪਿੰਟੋ 38 ਸਾਲ, 1 ਸਾਲ ਦਾ ਜਿਹੜਾ ਬੱਚਾ, ਤੇ ਬਾਅਦ ਵਿੱਚ ਪਤਾ ਲੱਗਾ ਵੀ ਇੱਕ ਜਿਹੜਾ 2 ਮਹੀਨੇ ਦਾ ਬੱਚਾ ਸੀ ਉਹ 4 ਦਿਨਾਂ ਬਾਅਦ ICU ਦੇ ਵਿੱਚ ਦਮ ਤੋੜ ਗਿਆ। ਮੈਰੀ ਫੋਂਗ ਲਹੂ ਨੇ ਕਹਿੰਦੇ ਵੀ ਇੱਕ ਰੀਅਲ estate ਪ੍ਰਾਪਰਟੀਜ਼ ਜਿਹੜੀਆਂ ਉੱਥੇ ਓਨ ਕਰਦੀ ਸੀਗੀ। ਉਸਨੇ ਮਿਲੀਅਨਸ ਆਫ ਡਾਲਰ ਜਿਹੜੇ ਆਪਣੇ ਰੀਅਲ estate ਪ੍ਰਾਪਰਟੀਜ਼ ਦੇ ਜਿਹੜੀ ਇਹ ਓਨ ਕਰਦੀ ਸੀਗੀ ਉਹਨੂੰ ਇੱਕ ਲਿਮਿਟਡ ਲਾਇਬਿਲਿਟੀ ਕੰਪਨੀ ਦੇ ਵਿੱਚ ਮੂਵ ਕਰ ਦਿੱਤਾ। ਆਪਣੀਆਂ ਪ੍ਰਾਪਰਟੀਜ਼ ਥਰਡ ਪਾਰਟੀਜ਼ ਨੂੰ ਜਿਹੜੀਆਂ ਉਹ ਵੇਚ ਦਿੱਤੀਆਂ, ਜਿਨ੍ਹਾਂ ਵਿੱਚ ਉਸਦਾ ਜਵਾਈ ਵੀ ਸ਼ਾਮਲ ਸੀਗਾ। ਹੁਣ ਕਹਿੰਦੇ ਵੀ ਇਹਨੇ ਫਿਰ ਫਰਵਰੀ ਦੇ ਵਿੱਚ ਨਾਟ ਗਿਲਟੀ ਟੂ ਨੋ ਕੰਟੈਸਟ ਪਲੀ ਕਰ ਲਿਆ। ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਸੁਪੀਰੀਅਰ ਕੋਰਟ ਦੇ ਜੱਜ ਬਰੂਸ ਚੈਨ ਉਹਨਾਂ ਨੂੰ ਇੰਡੀਕੇਟ ਕੀਤਾ ਵੀ ਉਹ ਇਸ ਨੂੰ ਕੋਈ ਪ੍ਰਿਜ਼ਨ ਟਾਈਮ ਜਿਹੜਾ ਉਹ ਨਹੀਂ ਦੇਣਗੇ, ਜਦ ਕਿ ਇੰਨਾ ਭਿਆਨਕ ਹਾਦਸਾ ਸੀ। 4 ਜਾਣਿਆਂ ਦੀ ਜਿਹੜੀ ਉਹ ਮੌਤ ਜਿਹੜੀ ਹੋਈ ਸੀਗੀ। ਸੋ ਇਹਨੇ ਦੇਖੋ ਹਰਜੋਤ ਸਿੰਘ ਜੀ ਆਪਣੀਆਂ ਪ੍ਰਾਪਰਟੀ ਸਾਰੀਆਂ ਇੱਧਰ ਉੱਧਰ ਇਸ ਲਈ ਕਰ ਦਿੱਤੀਆਂ ਵੀ ਜਿਹੜੇ ਪੀੜਤ ਪਰਿਵਾਰ ਆ ਉਹ ਇਵੈਂਚੁਅਲੀ ਸਿਵਲ ਲਾਸੂਟ ਦੇ ਵਿੱਚ ਇਸ ਦੀਆਂ ਇਹ ਪ੍ਰਾਪਰਟੀਜ਼ ਦੇ ਵੱਲ ਨੂੰ ਜਿਹੜੀਆਂ ਉਹ ਨਾ ਆ ਸਕਣ। ਪਲੀਡਿੰਗ ਨੋ ਕੰਟੈਸਟ ਦੇ ਨਾਲ ਕਹਿੰਦਾ ਵੀ ਗਿਲਟੀ ਦੀ ਐਡਮਿਸ਼ਨ ਨਹੀਂ ਹੁੰਦੀ, ਬਲਕਿ ਡਿਫੈਂਡੈਂਟ ਜਿਹੜਾ ਨੋ ਕੰਟੈਸਟ ਕਰਦਾ ਆ ਉਹ ਟਰਾਇਲ ਨੂੰ ਜਿਹੜਾ ਆਪਣਾ ਹੁੰਦਾ ਆ ਉਹ ਵੇਵ ਕਰ ਦਿੰਦਾ ਆ ਰਾਈਟ ਨੂੰ, ਤੇ ਜੱਜ ਨੂੰ ਜਿਹੜਾ ਸਿੱਧਾ ਸੈਂਟੈਂਸ ਦੇਣ ਦੀ ਹੱਕਦਾਰ ਜਿਹੜੇ ਉਸ ਦੇ ਵਿੱਚ ਮਿਲ ਸਕਦੇ ਆ। ਜੱਜ ਚੈਨ ਨੇ ਜਿਹੜਾ ਉਹ ਕਿਹਾ ਵੀ ਜਿਹੜੀ ਲਾਓ ਆ ਇਸਨੇ ਆਪਣੇ ਜਿਹੜੇ ਅਖੀਰਲੇ ਦਿਨ ਆ ਵੀ ਉਸ ਦੇ ਨਾਲ ਇਸਨੇ ਹੁਣ ਜਿਉਣਾ ਆ, ਤੇ ਕਹਿੰਦੇ ਵੀ 2 ਤੋਂ 3 ਸਾਲ ਦੀ ਜਿਹੜੀ ਪ੍ਰੋਬੇਸ਼ਨ ਆ ਉਹ ਉਸ ਨੂੰ ਜਿਹੜੀ ਉਹ ਦਿੱਤੀ ਜਾ ਸਕਦੀ ਆ। ਜਿਹੜੇ ਉਹ ਪੀੜਤ ਪਰਿਵਾਰ ਸੀਗੇ ਉਹਦੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਦੁਆਰਾ ਜੁਲਾਈ 2024 ਦੇ ਵਿੱਚ ਹੀ ਸਿਵਲ ਲਾਸੂਟ ਇਸ ਬੀਬੀ ਦੇ ਉਲਟ ਦਰਜ ਕਰ ਦਿੱਤਾ ਗਿਆ ਸੀਗਾ, ਤੇ ਮਈ 2025 ਦੇ ਵਿੱਚ ਬਾਅਦ ਦੇ ਵਿੱਚ ਇਸ ਦੇ ਹੀ ਰਿਲੇਟਿਵ ਦੇ ਉਲਟ ਵੀ ਇਹਨਾਂ ਨੇ ਲਾਸੂਟ ਦਰਜ ਜਿਹੜਾ ਉਹ ਕਰ ਦਿੱਤਾ, ਕਿਉਂਕਿ ਇਸਨੇ ਸਾਰੀਆਂ ਪ੍ਰਾਪਰਟੀਜ਼ ਉਧਰ ਨੂੰ ਮੂਵ ਕਰ ਦਿੱਤੀਆਂ। ਸੋ ਅੱਜ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਵਿਵਾਦ ਜਿਹੜਾ ਚੱਲ ਰਿਹਾ ਆ ਵੀ 4 ਜਾਣਿਆਂ ਦੀ ਜਿਸ ਦੀ ਗਲਤੀ ਦੇ ਨਾਲ ਮੌਤ ਹੋਈ ਆ, ਜਿਸ ਦੀ ਗਲਤੀ ਦੇ ਕਰਕੇ ਵੀ ਉਸ ਨੂੰ ਹੁਣ ਸ਼ਾਇਦ ਇੱਕ ਵੀ ਦਿਨ ਜੇਲ੍ਹ ਦੇ ਵਿੱਚ ਨਾ ਕੱਟਣਾ ਪਵੇ।